ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਖਤਰਨਾਕ ਹੀਟ ਵੇਵ ਇਸ ਵੀਕਐਂਡ ਦੇ ਦੌਰਾਨ ਆ ਰਹੀ ਆ। ਜੀ। ਕਹਿੰਦੇ ਭਈ ਫਸਟ ਮੇਜਰ ਹੀਟ ਵੇਵ ਆਊਗੀ ਜਿਹਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਟੈਂਪਰੇਚਰ 110 ਡਿਗਰੀ ਤੱਕ ਪਹੁੰਚ ਜਾਊਗਾ। ਸੋ ਇਹ ਕਾਫੀ ਹਾਈ ਟੈਂਪਰੇਚਰ ਹੋਊਗਾ। ਫਰਾਈਡੇ ਤੋਂ ਲੈ ਕੇ ਸੰਡੇ ਤੱਕ ਟੈਂਪਰੇਚਰ 10 ਤੋਂ ਲੈ ਕੇ 15 ਡਿਗਰੀ ਅਬਵ ਐਵਰੇਜ ਰਹੂਗਾ। ਐਕਸਟ੍ਰੀਮ ਹੀਟ ਸਿਗਨੀਫੀਕੈਂਟਲੀ ਇਨਕਰੀਜ਼ ਹੁੰਦੀ ਹੈਗੀ ਆ, ਜਿਹਦੇ ਨਾਲ ਤੁਹਾਨੂੰ ਬਿਮਾਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਆ। ਸੋ ਉਸ ਤੋਂ ਬਚਣਾ ਚਾਹੀਦਾ ਹੈ। ਨੈਸ਼ਨਲ ਵੈਦਰ ਸਰਵਿਸ ਨੇ ਰੈਜ਼ੀਡੈਂਟਸ ਨੂੰ ਇਹ ਕਿਹਾ ਆ ਵੀ ਕੂਲਿੰਗ ਏਰੀਆਜ਼ ਦੇ ਵਿੱਚ ਰਹੋ, ਜਾਂ ਸਟਰੀਮ ਲੇਕਸ ਤੇ ਤੁਸੀਂ ਜਾ ਵੀ ਰਹੇ ਆ ਤੇ ਬਚ ਕੇ ਰਹੋ, ਕਿਉਂਕਿ ਸਨੋ ਬਹੁਤ ਪਿਘਲ ਰਹੀ ਆ, ਉਹਦੇ ਨਾਲ ਜੋ ਹੜ੍ਹ ਦੇ ਚਾਂਸ ਵੀ ਬਹੁਤ ਜ਼ਿਆਦਾ ਬਣੇ ਹੋਏ ਹੈਗੇ ਆ। ਸੋ ਗਰਮੀ ਦੇ ਵਿੱਚ ਬਾਹਰ ਨਾ ਘੁੰਮੋ। ਹੀਟ ਵਾਰਨਿੰਗ ਰੈਡਿੰਗ ਤੇ ਸ਼ਾਸਤਾ ਡੈਮ ਜੋ ਸਾਊਥ ਆਫ ਐਡਵਰਡ 에ਅਰ ਫੋਰਸ ਬੇਸ ਆ, ਇਸੇ ਤਰ੍ਹਾਂ ਸੈਕਰਾਮੈਂਟੋ, ਬੇਕਰਸਫੀਲਡ, ਟੁਲੈਰੀ ਤੇ ਮੋਡੈਸਟੋ ਏਰੀਏ, ਕਿੰਗ ਸਿਟੀ, ਸੈਨੋਜ਼ੇ, ਨੈਪਾ ਤੇ ਸੈਂਟਾ ਰੋਜ਼ਾ ਦੇ ਵਿੱਚ ਵੀ ਇਸ਼ੂ ਕੀਤੀ ਗਈ ਹੈਗੀ ਆ। ਕਹਿੰਦੇ ਵੀ 112 ਡਿਗਰੀ, 109 ਡਿਗਰੀ, 108 ਡਿਗਰੀ ਦਾ ਟੈਂਪਰੇਚਰ 1934, 50 ਤੇ 1951 ਦੇ ਵਿੱਚ ਜੀ। ਸੈਟਅਪ ਹੋਇਆ ਸੀ। ਤੇ ਬੇਕਰਸਫੀਲਡ ਦੇ ਵਿੱਚ 112 ਡਿਗਰੀ ਵੀਰਵਾਰ ਨੂੰ ਟੈਂਪਰੇਚਰ ਹੋਊਗਾ, 111 ਡਿਗਰੀ ਸ਼ੁੱਕਰਵਾਰ ਨੂੰ ਤੇ 115 ਡਿਗਰੀ ਸੈਚਰਡੇ ਨੂੰ। ਜੀ। ਇਹ ਕਾਫੀ ਜੋ ਟੈਂਪਰੇਚਰ ਆ ਹਾਈ ਹੈਗਾ ਆ। ਰੈਡਿੰਗ ਨਾਰਦਰਨ ਕੈਲੀਫੋਰਨੀਆ ਦੇ ਵਿੱਚ 107 ਡਿਗਰੀ ਟੈਂਪਰੇਚਰ ਫਰਾਈਡੇ ਨੂੰ ਤੇ 110 ਡਿਗਰੀ ਸੈਚਰਡੇ ਨੂੰ ਪਹੁੰਚ ਜਾਊਗਾ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਵੀ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋਊਗਾ। ਸੋ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਇਸ ਤੋਂ ਬਚਣ ਦੇ ਲਈ ਡੋਰ ਦੇ ਅੰਦਰ ਰਹੋ, ਹੀਟ ਤੋਂ ਬਚਣ ਦੇ ਲਈ ਪਾਣੀ ਵੀ ਕਹਿੰਦੇ ਜ਼ਿਆਦਾ ਪੀਓ, ਬਾਹਰ ਨਾ ਨਿਕਲੋ, ਨਹੀਂ ਤਾਂ ਤੁਹਾਡੀ ਸਿਹਤ ਦਾ ਜਿਹੜਾ ਆ ਨੁਕਸਾਨ ਹੋ ਸਕਦਾ ਹੈਗਾ। ਜੀ।